व्यूअर्स ब्रेक तो बाद तुहाडा स्वागत है जी डॉक्टर साहब। हुण असीं अपने प्रोग्राम की शुरुआत साडे दर्शकों नूं आईयां ईमेल्स नूं पढ़ना शुरू करते हैं। साडी पहली ईमेल आई है मैरीलैंड तो वीर रणजीत सिंह जी दी। ये लिखते हैं सत्कारयोग डॉक्टर अमरजीत सिंह जी, वाहिगुरू जी का खालसा वाहिगुरू जी की फतेह। सच्चो सच प्रोग्राम मैनूं बहुत वधिया लगता है। मेरी एक बेनती है कि तुसीं प्रोग्राम शुरू करन तो पहलां खालिस्तान जिंदाबाद जरूर कहा करो। मैं कुछ लाइनां तुहाडे नाल सांझियां करना चाहता हाँ। डॉक्टर साहब इन्हां जिहड़ी कविता भेजी है हुण जरा गा के ना सुनाई। क्यों नहीं, क्यों जी, इरशाद। ओके थैंक यू डॉक्टर साहब। खालिस्तान दी खातर हर कुर्बानी देवांगे, दुश्मन दे सिर उबले आलू वांगू फेवांगे, सिरों गुलामी लानी मुल्क आजाद करवाना है, मारो हमला सिंगो से खालिस्तान बनाना है, मारो हमला सिंगो खालिस्तान बनाना है। ਤੁਸੀਂ ਗਾ ਵੀ ਬਹੁਤ ਵਧੀਆ ਲੈਂਦੇ ਹੋ। बस गुजारिश हो गई डॉक्टर साहब। ਹਾਂਜੀ ਵੀਰ ਰਣਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਮੈਰੀਲੈਂਡ ਤੋਂ ਲਿਖਿਆ ਹੈ। ਉਹਨਾਂ ਨੇ ਪਹਿਲਾਂ ਵੀ ਸਾਨੂੰ ਲਿਖਿਆ ਸੀ, ਉਹਨਾਂ ਦੀ ਸ਼ਾਇਦ ਦੂਸਰੀ ਈਮੇਲ ਹੈ ਜੀ। ਉਹਨਾਂ ਨੇ ਇਹ ਸੁਝਾਅ ਦਿੱਤਾ ਹੈ ਕਿ ਪ੍ਰੋਗਰਾਮ ਦੇ ਸ਼ੁਰੂ 'ਚ ਅਸੀਂ ਖਾਲਿਸਤਾਨ ਜ਼ਿੰਦਾਬਾਦ ਕਿਹਾ ਕਰੀਏ ਜੀ। ਦੇਖੋ ਵੀਰ ਰਣਜੀਤ ਸਿੰਘ ਜੀ, ਤੁਹਾਡੀਆਂ ਭਾਵਨਾਵਾਂ ਦੀ ਅਸੀਂ ਕਦਰ ਕਰਦੇ ਹਾਂ ਔਰ ਤੁਸੀਂ 4 ਲਾਈਨਾਂ ਦੇ ਵਿੱਚ ਹੀ ਜਿਹੜਾ ਕੌਮ ਦਾ ਨਿਸ਼ਾਨਾ ਆਦਰਸ਼ ਜਿਹੜਾ ਉਸ ਨੂੰ ਸਪਸ਼ਟ ਕੀਤਾ ਜੀ। ਸਾਡਾ ਇਹ ਯਤਨ ਹੈ, ਇਸ ਬਾਰੇ ਤਾਂ ਕੋਈ ਸ਼ੱਕ ਨਹੀਂ ਹੈ ਵੀ ਅਸੀਂ ਕਿਸ ਨਿਸ਼ਾਨੇ ਨੂੰ ਸਮਰਪਿਤ ਹੈ। ਸਾਡਾ ਜਿੰਨੀ ਗੁਰੂ ਨੇ ਸਾਹ ਦਿੱਤੇ ਨੇ, ਗੁਰੂ ਚਰਨਾਂ 'ਚ ਅਰਦਾਸ ਹੈ ਕਿ ਕੌਮੀ ਨਿਸ਼ਾਨੇ ਦੀ ਪ੍ਰਾਪਤੀ ਲਈ ਹਰ ਸਾਹ ਲੱਗੇ ਜੀ। ਪਰ ਸਾਡਾ ਇਹ ਵੀ ਯਤਨ ਹੁੰਦਾ ਹੈ ਵੀ ਪ੍ਰੋਗਰਾਮ ਸਿਰਫ ਇੱਕ ਇਵੇਂ ਨਾ ਲੱਗਣ ਲੱਗ ਜਾਏ ਕਿ ਵੀ ਇੱਕ ਪ੍ਰੋਪੇਗੈਂਡਿਸਟ ਲਾਈਨ ਅਸੀਂ ਰੱਖਦੇ ਹਾਂ ਜੀ। ਹਾਲਾਂਕਿ ਹੁੰਦਾ ਇਹ ਹੈ ਕਿ ਵੀ ਇਸ ਪ੍ਰੋਗਰਾਮ ਨੂੰ ਸੁਣਨ ਤੋਂ ਬਾਅਦ ਸੁਣਨ ਵਾਲੇ ਜਿਹੜੇ ਨਹੀਂ ਵੀ ਨੇ ਖਾਲਿਸਤਾਨੀ, ਉਹ ਕਹਿੰਦੇ ਨੇ ਖਾਲਿਸਤਾਨ ਜ਼ਿੰਦਾਬਾਦ ਜੀ। ਔਰ ਅਸੀਂ ਲਗਭਗ 1 ਸਾਲ ਸਾਨੂੰ ਇਸ ਦਸੰਬਰ ਦੇ ਵਿੱਚ ਹੋ ਗਿਆ ਇਸ ਪ੍ਰੋਗਰਾਮ ਨੂੰ ਸ਼ੁਰੂ ਕੀਤੇ ਹੈ। ਗੁਰੂ ਦੀ ਬਖਸ਼ਿਸ਼ ਨਾਲ ਔਰ ਤੁਹਾਡੇ ਵਰਗੇ ਵੀਰਾਂ ਭੈਣਾਂ ਦੇ ਸਹਿਯੋਗ ਦੇ ਨਾਲ ਅਸੀਂ ਇਸ ਮੈਸੇਜ ਨੂੰ ਬੜੇ ਚੰਗੇ ਅੰਦਾਜ਼ ਦੇ ਵਿੱਚ ਬਹੁਤ ਸਾਰੇ ਉਹਨਾਂ ਵੀਰਾਂ ਭੈਣਾਂ ਤੱਕ ਵੀ ਪਹੁੰਚਾ ਸਕੇ ਜਿਹੜੇ ਕਿ ਅਦਰਵਾਈਜ਼ ਖਾਲਿਸਤਾਨ ਦੇ ਨਾਂ ਤੋਂ ਘਬਰਾਉਂਦੇ ਸਨ। ਔਰ ਇਹ ਸਿਰਫ ਇਕੱਲਾ ਦਰਸ਼ਕਾਂ ਦੇ ਹਵਾਲੇ ਤੱਕ ਹੀ ਨਹੀਂ ਹੈ ਕਿਉਂਕਿ ਰੇਡੀਓ ਵੇਵਸ ਦੇ ਉੱਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਰੋਤੇ ਨੇ ਇਸ ਪ੍ਰੋਗਰਾਮ ਦੇ, ਸੋ ਉਹਨਾਂ ਤੱਕ ਵੀ ਇਹ ਗੱਲ ਪਹੁੰਚਦੀ ਹੈ ਜੀ। ਸੋ ਮੈਂ ਸਮਝਦਾ ਵੀ ਇਹ ਬਜਾਏ ਕਿ ਇਸ ਨੂੰ ਅਸੀਂ ਇਸ ਗੱਲ ਤੁਹਾਡਾ ਸੁਝਾਅ ਬਹੁਤ ਚੰਗਾ ਹੈ ਔਰ ਜਿੱਥੇ ਨਾਅਰੇ ਲਾਉਣ ਦੀ ਲੋੜ ਹੁੰਦੀ ਹੈ ਅਸੀਂ ਲਾਉਂਦੇ ਵੀ ਹਾਂ, ਇਹ ਨਹੀਂ ਹੈ। ਔਰ ਖ਼ਾਸ ਤੌਰ 'ਤੇ ਹਾਲਾਂ ਗੁਰਦੁਆਰਾ ਸਾਹਿਬਾਨ ਦੇ ਅੰਦਰ ਮੇਰਾ ਨਹੀਂ ਹੁੰਦਾ ਕਿ ਵੀ ਮੈਂ ਨਾਅਰਾ ਲਾਵਾਂ, ਪਰ ਜਿਵੇਂ ਯੂਬਾ ਸਿਟੀ ਦਾ ਇਕੱਠ ਹੁੰਦਾ ਤੇ ਉੱਥੇ ਜਿਹੜੇ ਹਰ ਵਾਰ ਹੀ ਪਿਛਲੇ 20-25 ਸਾਲ ਤੋਂ ਜਿਹੜੇ ਪ੍ਰਬੰਧਕ ਨੇ 1-2 ਵਾਰ ਨੂੰ ਛੱਡ ਕੇ ਉਹਨਾਂ ਦਾ ਇਹੀ ਯਤਨ ਹੁੰਦਾ ਹੈ ਕਿ ਜੀ ਖਾਲਿਸਤਾਨ ਦੀ ਗੱਲ ਨੂੰ ਬਹੁਤ ਘਟਾ ਕੇ ਰੱਖਿਆ ਜਾਏ, ਵਿੱਚ ਹੋਰਨਾਂ ਨੂੰ ਕਰਤਾ ਜਾਏ। ਤਾਂ ਉੱਥੇ ਮੈਂ ਯਕੀਨੀ ਬਣਾਉਂਦਾ ਕਿ ਮੈਂ ਮੇਰੀ ਹਰ ਸਪੀਚ ਜਿਹੜੀ ਯੂਬਾ ਸਿਟੀ 'ਚ ਹੋਈ ਹੈ ਪਿਛਲੇ 20 ਸਾਲ 'ਚ, ਉਹਦੇ 'ਚ ਟੁਵਰਡਸ ਦਾ ਐਂਡ ਮੈਂ ਜ਼ਰੂਰ ਕਹਿੰਦਾ ਕਿ ਭਾਈ ਇੱਥੇ ਅੱਜ ਲੱਖ ਸਿੱਖ ਬੈਠਾ ਹੈ ਯੂਬਾ ਸਿਟੀ ਦੀ ਧਰਤੀ ਤੇ ਹਿੰਦੁਸਤਾਨ ਦੇ ਹਾਕਮ ਤੇ ਉਹਨਾਂ ਦੇ ਦੁਮ ਛੱਲੇ ਕਹਿੰਦੇ ਨੇ ਵੀ ਗੱਲ ਮੁੱਕ ਗਈ ਹੈ, ਖਾਲਿਸਤਾਨ ਕੋ ਮੰਗਦਾ ਨਹੀਂ ਤੇ ਸਾਡਾ ਯਕੀਨ ਹੈ ਕਿ ਹਰ ਸਿੱਖ ਰਾਜ ਕਰੇਗਾ ਖਾਲਸਾ ਨਾਲ, ਖਾਲਿਸਤਾਨ ਮੰਗਦਾ ਤੇ ਤੁਸੀਂ ਜ਼ਰਾ 5 ਬੁਲੰਦ ਨਾਅਰਿਆਂ ਦੇ ਨਾਲ ਦੱਸ ਦਿਓ ਇਹਨਾਂ ਟੌਂਟ ਬਟੌਂਟਾਂ ਨੂੰ ਵੀ ਤੇ ਐਮਬੈਸੀਆਂ ਔਰ ਕੌਂਸੂਲੇਟਾਂ 'ਚ ਬੈਠਿਆਂ ਨੂੰ ਵੀ ਕਿ ਸਿੱਖ ਕੀ ਚਾਹੁੰਦੇ ਨੇ। ਸੋ ਉੱਥੇ ਬੁਲੰਦ ਹੁੰਦਾ, ਇਸੇ ਤਰ੍ਹਾਂ ਪ੍ਰੋਟੈਸਟ ਦੇ ਵਿੱਚ ਵੀ। ਸੋ ਮੈਂ ਸਮਝਦਾ ਕਿ ਵੀ ਤੁਹਾਨੂੰ ਵੀ ਪਤਾ ਹੈ ਵੀ ਸ਼ੁਰੂ ਤੋਂ ਅਖੀਰ ਤੱਕ ਖਾਲਿਸਤਾਨ ਹੀ ਖਾਲਿਸਤਾਨ ਹੁੰਦਾ ਹੈ। ਸੋ ਮੇਰਾ ਖਿਆਲ ਹੈ ਵੀ ਸਿਰਫ ਇੰਨੇ ਨਾਲ ਹੀ ਹਾਲ ਦੀ ਘੜੀ ਜਿਹੜਾ ਤੁਸੀਂ ਸੰਤੋਖ ਕਰੋ ਤੇ ਤੁਸੀਂ ਲਿਖਦੇ ਬਹੁਤ ਸੋਹਣਾ ਹੋ। ਅਸੀਂ ਸਗੋਂ ਚਾਹਾਂਗੇ ਕਿ ਤੁਸੀਂ ਸਾਨੂੰ ਆਪਣੀਆਂ ਇਸ ਕਿਸਮ ਦੀਆਂ ਚੜ੍ਹਦੀ ਕਲਾ ਵਾਲੀਆਂ ਨਜ਼ਮਾਂ ਪੜ੍ਹੋ ਔਰ ਤੁਸੀਂ ਅੱਜ ਆਪਣਾ ਗਾਣ ਦਾ ਟੈਲੈਂਟ ਵੀ ਦੱਸਿਆ ਜੀ। ਸੋ ਹੁਣ ਭਾਵੇਂ ਤੁਹਾਨੂੰ ਰਿਆਜ਼ ਕਰਕੇ ਪੜ੍ਹਨਾ ਪਏ, ਜੇ ਵੀਰ ਰਣਜੀਤ ਸਿੰਘ ਪੜ੍ਹਨ ਲਿਖ ਕੇ ਭੇਜਣਗੇ ਤਾਂ ਤੁਸੀਂ ਖਾਲਿਸਤਾਨ ਦੀ ਗੱਲ ਜਿਹੜੀ ਹੈ ਉਹ ਗਾ ਕੇ ਸੁਣਾਓ ਜੀ। ਬਿਲਕੁਲ ਜ਼ਰੂਰ ਜੀ। ਹਾਂਜੀ, ਸਾਡੀ ਅਗਲੀ ਈਮੇਲ ਵੀਰ ਪਰਮਜੀਤ ਸਿੰਘ ਜੀ ਦੀ ਵਰਜੀਨੀਆ ਤੋਂ ਹੈ। ਇਹਨਾਂ ਨੇ ਇੱਕ ਚਿੱਠੀ ਦੇ ਰੂਪ ਵਿੱਚ ਸ਼ਸ਼ੀ ਕਾਂਤ ਸਾਬਕਾ DGP ਪੰਜਾਬ ਨੂੰ ਲਿਖੀ ਹੈ ਅਤੇ ਇਸ ਦੀ ਕਾਪੀ ਸਾਨੂੰ ਵੀ ਭੇਜੀ ਹੈ। ਇਹ ਲਿਖਦੇ ਹਨ, ਭਾਜੀ ਸ਼ਸ਼ੀਕਾਂਤ ਜੀ ਸਤਿ ਸ੍ਰੀ ਅਕਾਲ, ਮੈਂ ਤੁਹਾਨੂੰ ਪਰਦੇਸੀ ਸਿੱਖਾਂ ਵੱਲੋਂ ਇੱਕ ਸੁਨੇਹਾ ਦੇਣਾ ਚਾਹੁੰਦਾ ਹਾਂ। ਮੈਂ ਸ਼ੁਰੂ ਵਿੱਚ ਹੀ ਇਹ ਕਹਿਣਾ ਚਾਹੁੰਦਾ ਹਾਂ ਕਿ ਇਹ ਸਿੱਖ ਤੁਹਾਡੇ ਹਮਾਇਤੀ ਤੇ ਪ੍ਰਸ਼ੰਸਕ ਹਨ, ਇਸ ਲਈ ਮੇਰੀ ਲਿਖਤ ਨੂੰ ਇੱਕ ਪ੍ਰਸ਼ੰਸਕ ਦੀ ਲਿਖਤ ਵਜੋਂ ਲੈਣਾ। ਅਸੀਂ ਭਾਈ ਗੁਰਬਖਸ਼ ਸਿੰਘ ਜੀ ਵੱਲੋਂ ਵਿੱਢੇ ਮੋਰਚੇ ਨੂੰ ਬੜੀ ਨੇੜਿਓਂ ਵਾਚ ਰਹੇ ਹਾਂ। ਅਸੀਂ ਸਮਝਦੇ ਹਾਂ ਕਿ ਤੁਹਾਡੇ ਵੱਲੋਂ ਇਸ ਮੋਰਚੇ ਨੂੰ ਦਿੱਤੀ ਗਈ ਹਮਾਇਤ ਨੇ ਸਭ ਦੀ ਬੜੀ ਹੌਸਲਾ ਅਫਜ਼ਾਈ ਕੀਤੀ ਹੈ।
ਪਰ ਸਾਨੂੰ ਖਦਸ਼ਾ ਹੈ ਕਿ ਤੁਹਾਡੀ ਇਸ ਮੋਰਚੇ ਵੱਲ ਬਹੁਤ ਜ਼ਿਆਦਾ ਤਵੱਜੋ ਤੁਹਾਡੇ ਉਸ ਮੋਰਚੇ ਨੂੰ ਪ੍ਰਭਾਵਿਤ ਕਰੇਗੀ ਜਿਹੜਾ ਕਿ ਤੁਸੀਂ ਪੰਜਾਬ ਵਿੱਚ ਡਰੱਗਸ ਦੇ ਖਿਲਾਫ ਵਿੱਢਿਆ ਹੋਇਆ ਹੈ। ਅਸੀਂ ਉਸ ਲੜਾਈ ਨੂੰ ਕਿਸੇ ਕੀਮਤ ਤੇ ਵੀ ਨਹੀਂ ਹਾਰਨਾ ਚਾਹੁੰਦੇ। ਤੁਸੀਂ ਇਸ ਲੜਾਈ ਨੂੰ ਬਹੁਤ ਦੂਰ ਤੱਕ ਲੈ ਆਏ ਹੋ ਅਤੇ ਬਾਹਰਲੇ ਸਿੱਖਾਂ ਨੂੰ ਤੁਹਾਡੇ ਵਿੱਚੋਂ ਇੱਕ ਆਸ ਦੀ ਕਿਰਨ ਨਜ਼ਰ ਆਉਂਦੀ ਹੈ। ਸੋ ਅਮਰੀਕਾ, ਕੈਨੇਡਾ, UK ਆਦਿ ਦੇਸ਼ਾਂ ਵਿੱਚ ਵਸਦੇ ਸਿੱਖ ਵੀਰਾਂ ਭੈਣਾਂ ਵੱਲੋਂ ਇਹ ਮੇਰੀ ਤੁਹਾਨੂੰ ਸਨੇਮਰ ਬੇਨਤੀ ਹੈ ਕਿ ਤੁਸੀਂ ਆਪਣੀ ਡਰੱਗਸ ਦੇ ਖਿਲਾਫ ਲੜਾਈ ਤੇ ਹੀ ਧਿਆਨ ਕੇਂਦਰਿਤ ਰੱਖੋ। ਦੁਸ਼ਮਣ ਤਾਕਤਾਂ ਤੁਹਾਨੂੰ ਫਸਾਉਣ ਦੇ ਆਰ ਵਿੱਚ ਹਨ ਅਤੇ ਗੁਰਦੁਆਰਾ ਅੰਬ ਸਾਹਿਬ ਸਥਿਤੀ ਵਿੱਚ ਤੁਹਾਡਾ ਭਾਵਨਾਤਮਕ ਬਹਾਅ ਦੁਸ਼ਮਣ ਨੂੰ ਇੱਕ ਮੌਕਾ ਪ੍ਰਦਾਨ ਕਰ ਸਕਦਾ ਹੈ। ਸੋ ਇਸ ਸੁਝਾਅ ਬਾਰੇ ਗੰਭੀਰਤਾ ਨਾਲ ਵਿਚਾਰ ਕਰਨਾ। ਗੁਰੂ ਸਦਾ ਅੰਗ ਸੰਗ ਰਹੇ ਅਤੇ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਜੀ ਡਾਕਟਰ ਸਾਹਿਬ। ਵੀਰ ਪਰਮਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਵਰਜੀਨੀਆ ਤੋਂ ਲਿਖਿਆ, ਲਗਾਤਾਰਤਾ ਨਾਲ ਉਹ ਲਿਖਦੇ ਨੇ, ਫੇਸਬੁੱਕ ਸਾਡਾ ਮੋਨੀਟਰ ਕਰਦੇ ਨੇ, ਆਪਣੇ ਵੀ ਕਮੈਂਟ ਪਾਉਂਦੇ ਨੇ, ਖਬਰਾਂ ਵੀ ਸਾਨੂੰ ਲਗਾਤਾਰਤਾ ਨਾਲ ਭੇਜਦੇ ਨੇ। ਸੋ ਉਹਨਾਂ ਨੇ ਇਹ ਜਿਹੜਾ ਪੱਤਰ ਸ਼ਸ਼ੀਕਾਂਤ ਸਾਬਕਾ ਡਾਇਰੈਕਟਰ ਜਨਰਲ ਪ੍ਰਿਜ਼ਨਸ ਨੂੰ ਲਿਖਿਆ ਜੀ। ਸੋ ਉਹਨਾਂ ਨੇ ਸਾਨੂੰ ਵੀ ਕਾਪੀ ਭੇਜੀ ਉਸ ਦੀ ਔਰ ਉਹਨਾਂ ਨੇ ਚਾਹਿਆ ਵੀ ਅਸੀਂ ਸ਼ੇਅਰ ਵੀ ਕਰੀਏ। ਔਰ ਮੈਂ ਸਮਝਦਾ ਹਾਂ ਵੀ ਜਿਹੜੀ ਗੱਲ ਵੀਰ ਪਰਮਜੀਤ ਸਿੰਘ ਜੀ ਨੇ ਲਿਖੀ ਹੈ ਅਸੀਂ ਉਸ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਹੈ ਜੀ। ਅਸੀਂ ਸਮਝਦੇ ਹਾਂ ਔਰ ਮੈਂ ਤਾਂ ਇਸ ਨੂੰ ਹੋਰ ਵੀ ਅੱਗੇ ਜਾ ਕੇ ਦੇਖਦਾ ਵੀ ਹਾਲਾਂਕਿ ਸ਼ਸ਼ੀਕਾਂਤ ਇੱਕ ਬੜੇ ਜਿੰਨਾ ਉਹਨਾਂ ਦੀਆਂ ਐਕਟੀਵਿਟੀਜ਼ ਤੋਂ ਨਿੱਜੀ ਤੌਰ 'ਤੇ ਮੈਂ ਨਹੀਂ ਜਾਣਦਾ, ਨਾ ਪਹਿਲਾਂ ਜਾਣਦੇ ਸੀ ਵੀ ਜਦੋਂ ਪ੍ਰਿਜ਼ਨਸ 'ਚ ਰਹੇ ਜਾਂ ਉਸ ਤੋਂ ਪਹਿਲਾਂ ਇੰਟੈਲੀਜੈਂਸ 'ਚ ਰਹੇ ਜਾਂ ਉਸ ਤੋਂ ਪਹਿਲਾਂ IPS ਰਹੇ, ਉਹਨਾਂ ਦਾ ਕੀ ਰਿਕਾਰਡ ਕੀ ਕਿਰਦਾਰ ਸੀ ਜੀ। ਪਰ ਜੇ ਕੁਛ ਗਲਤ ਹੁੰਦਾ, ਕੋਈ ਨੈਗੇਟਿਵ ਹੁੰਦਾ ਤੇ ਫਿਰ ਹੁਣ ਤੱਕ ਜਿਵੇਂ ਉਹਨਾਂ ਨੇ ਫੁੱਲ ਸਕੇਲ ਅਟੈਕ ਖੋਲ੍ਹਿਆ ਹੋਇਆ ਹੈ ਬਾਦਲ ਸਰਕਾਰ ਤੇ, ਹਾਈ ਕੋਰਟ ਤੱਕ ਗਏ ਨੇ ਦੂਜੇ, ਸੋ ਉਹ ਗੱਲ ਫਿਰ ਬਾਹਰ ਆ ਜਾਣੀ ਸੀ। ਸੋ ਉਹਨਾਂ ਨੇ ਸੋ ਉਸ ਤੋਂ ਇਹ ਜ਼ਾਹਰ ਹੈ ਕਿ ਉਹਨਾਂ ਦਾ ਆਪਣਾ ਰੈਕਡ ਜਿਹੜਾ ਉਹ ਇੰਪੈਕੇਬਲ ਹੋਏਗਾ ਜੀ। ਦੂਸਰੀ ਗੱਲ ਜਿਹੜਾ ਉਹਨਾਂ ਦਾ ਜਦੋਂ ਪਹਿਲੀ ਵਾਰੀ ਮੈਂ ਉਹਨਾਂ ਨੂੰ ਐਡਮਾਇਰ ਕੀਤਾ ਔਰ ਕੀਤਾ ਵੀ ਰੇਡੀਓ ਵੇਵਸ ਤੇ, ਉਹ ਵੀ ਦੂਸਰੇ ਪਾਸੇ ਲਾਈਨ ਦੇ ਉੱਤੇ ਸੀ, ਚੜ੍ਹਦੀ ਕਲਾ ਰੇਡੀਓ ਪ੍ਰੋਗਰਾਮ ਕੈਲੀਫੋਰਨੀਆ ਤੋਂ ਬ੍ਰੌਡਕਾਸਟ ਹੋ ਰਿਹਾ ਸੀ ਜੀ। ਤੇ ਉਦੋਂ ਇਹ ਡਾਇਰੈਕਟਰ ਜਨਰਲ ਪ੍ਰਿਜ਼ਨ ਸਨ ਔਰ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮੁੱਦੇ ਤੇ ਬਲੈਕ ਵਾਰੰਟ ਜਿਹੜੇ ਨੇ ਉਹ ਜਾਰੀ ਹੋ ਚੁੱਕੇ ਸੀ ਕੋਰਟ ਵੱਲੋਂ ਜੀ। ਔਰ ਉਦੋਂ ਇਹਨਾਂ ਨੇ ਉਸ ਰੇਡੀਓ ਪ੍ਰੋਗਰਾਮ 'ਚ ਇਹ ਕਿਹਾ ਕਿ ਮੈਂ ਇਹ ਯਕੀਨ ਦਿਵਾਉਂਦਾ ਜਿੱਥੇ ਜਿੱਥੇ ਵੀ ਪੰਜਾਬੀ ਵੀਰ ਭੈਣਾਂ ਸਿੱਖ ਸੰਗਤਾਂ ਬੈਠੀਆਂ ਨੇ ਕਿ ਜਦੋਂ ਤੱਕ ਮੈਂ ਡਾਇਰੈਕਟਰ ਜਨਰਲ ਪ੍ਰਿਜ਼ਨਸ ਹੈ ਮੈਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਨਹੀਂ ਦੇਣ ਦਿਆਂਗਾ, ਮੈਂ ਕਿਸੇ ਦੇ ਹਵਾਲੇ ਨਹੀਂ ਕਰਾਂਗਾ ਜੀ। ਸੋ ਇਹ ਬਹੁਤ ਵੱਡੀ ਗੱਲ ਸੀ। ਬਹੁਤ ਵਾਰੀ ਲੋਕ ਤਾਂ ਰਿਟਾਇਰ ਹੋ ਕੇ ਵੀ ਡਰਦੇ ਰਹਿੰਦੇ ਨੇ ਕਿ ਵੀ ਪੈਨਸ਼ਨ ਨਾ ਚਲੀ ਜਾਏ ਜਾਂ ਦੂਸਰਾ ਨਾ ਹੋਏ ਜੀ। ਸੋ ਉਦੋਂ ਮੈਂ ਉਹਨਾਂ ਨੂੰ ਉਸੇ ਰੇਡੀਓ ਪ੍ਰੋਗਰਾਮ ਦੇ ਵਿੱਚ ਆਪਣੇ ਵੱਲੋਂ ਅੰਗਰੇਜ਼ੀ ਦੇ ਵਿੱਚ ਐਡਮਾਇਰ ਕੀਤਾ ਸੀ, ਉਹਨਾਂ ਦੀ ਪ੍ਰਸ਼ੰਸਾ ਕੀਤੀ ਸੀ ਕਿ ਵੀ ਜਿਵੇਂ ਸਿੱਖ ਕਦੇ ਨਵਾਬ ਮਲੇਰਕੋਟਲੇ ਨੂੰ ਨਹੀਂ ਭੁੱਲੇ ਜੀ ਕਿ ਉਹਨੇ ਹਾਂ ਦਾ ਨਾਰਾ ਮਾਰਿਆ ਸੀ ਸਾਹਿਬਜ਼ਾਦਿਆਂ ਲਈ, ਤੁਸੀਂ ਵੀ ਆਪਣੀ ਉਹ ਥਾਂ ਬਣਾ ਲਈ ਹੈ। ਪਰ ਉਦੋਂ ਮੈਨੂੰ ਵੀ ਆਸ ਨਹੀਂ ਸੀ ਕਿ ਵੀ ਰਿਟਾਇਰਮੈਂਟ ਤੋਂ ਬਾਅਦ ਇਹ ਇੱਕ ਸੁਹਿਰਦ ਪੰਜਾਬੀ ਹਿੰਦੂ ਵੀਰ ਇਸ ਕਦਰ ਮਜ਼ਬੂਤੀ ਦੇ ਨਾਲ ਅੱਗੇ ਵਧੇਗਾ ਜੀ। ਜਿਵੇਂ ਉਹਨਾਂ ਨੇ ਡਰੱਗ ਇਸ਼ੂ ਨੂੰ ਫੁੱਲ ਚੈਲੰਜ ਕੀਤਾ, ਕੋਰਟ 'ਚ ਕੀਤਾ ਆਲਰੇਡੀ 2 ਦਿਨ ਪਹਿਲਾਂ ਹੀ ਉਹਨਾਂ ਦੀ ਜਿਹੜੀ ਫੇਸਬੁੱਕ ਅਪਡੇਟ ਸੀ ਉਹਦੇ ਮੁਤਾਬਕ ਇਹ ਹੈ ਵੀ ਹਾਈ ਕੋਰਟ ਨੇ ਪੰਜਾਬ ਗਵਰਨਮੈਂਟ ਨੂੰ ਕਿਹਾ ਕਿ ਜਿਹੜਾ ਵੀ ਜਗਦੀਸ਼ ਭੋਲੇ ਨਾਲ ਜਿਵੇਂ ਡਰੱਗ ਰਿੰਗ ਸਾਰੀ ਐਕਸਪੋਜ਼ ਹੋਈ ਹੈ ਜੀ, ਉਹਦੀ ਜਿਹੜੀ ਸਾਰੀ ਕਾਰਵਾਈ ਹੈ ਉਹ ਅਪਡੇਟ ਕੋਰਟ ਨੂੰ ਕੀਤੀ ਜਾਏ, ਕੋਰਟ ਦੀ ਫਾਈਲ 'ਚ। ਇਸੇ ਤਰ੍ਹਾਂ ਪਿਛਲੇ ਦਿਨਾਂ 'ਚ ਇੱਕ ਡੈਲੀਗੇਸ਼ਨ ਲੈ ਕੇ ਇਲੈਕਸ਼ਨ ਕਮਿਸ਼ਨ ਨੂੰ ਮਿਲੇ ਸੀ ਦਿੱਲੀ 'ਚ, ਜਿਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਆਉਂਦੀਆਂ 2014 ਦੀਆਂ ਪਾਰਲੀਮੈਂਟ ਚੋਣਾਂ 'ਚ ਪੰਜਾਬ ਦੇ ਵਿੱਚ ਖਾਸ ਨਿਗਰਾਨ ਜੀ ਜਿਹੜੇ ਨੇ ਉਹ ਰੱਖੇ ਜਾਣ ਤਾਂ ਕਿ ਪੰਜਾਬ ਦੇ ਵਿੱਚ ਡਰੱਗਸ ਦਾ ਜਿਹੜਾ ਉਹ ਇਸਤੇਮਾਲ ਕਰਕੇ ਵੋਟਾਂ ਨਾ ਲਈਆਂ ਜਾਣ। ਔਰ ਇੱਕ ਮੰਗ ਜਿਹੜੀ ਉਹਨਾਂ ਨੇ ਕੀਤੀ ਜਿਹਨੇ ਹਰ ਪੋਲੀਟੀਸ਼ੀਅਨ ਨੂੰ ਰੈਟਲ ਕੀਤਾ, ਬਹੁਤ ਜਿਹੜਾ ਹਿਲਾ ਕੇ ਰੱਖ ਦਿੱਤਾ, ਉਹਨਾਂ ਨੇ ਕਿਹਾ ਜੀ ਜਿੰਨੇ ਚੋਣਾਂ ਲੜਨ ਵਾਲੇ ਉਮੀਦਵਾਰ ਨੇ, ਜੇ ਖੇਡਾਂ ਖੇਡਣ ਵਾਲੇ ਜਿਹੜੇ ਉਮੀਦਵਾਰ ਹੁੰਦੇ ਨੇ ਉਹਨਾਂ ਦਾ ਡਰੱਗ ਟੈਸਟ ਕੀਤਾ ਜਾਂਦਾ ਹੈ ਜੀ, ਤੇ ਜਿੰਨੇ ਚੋਣਾਂ ਲੜਨ ਵਾਲੇ ਨੇ ਇਹਨਾਂ ਦਾ ਵੀ ਡੋਪ ਟੈਸਟ ਕਰੋ, ਇਹਨਾਂ ਦਾ ਵੀ ਡਰੱਗ ਟੈਸਟ ਕਰੋ। ਉਹਨਾਂ ਨੇ ਕਿਹਾ ਸਾਰੇ ਡਰੱਗੀ ਨੇ ਥੋੜ੍ਹਿਆਂ ਨੂੰ ਛੱਡ ਕੇ। ਸੋ ਇਹਨੇ ਬੜਾ ਬਾਕੀਆਂ ਨੂੰ ਵੀ ਹਿਲਾਇਆ। ਸੋ ਇਸ ਕਦਰ ਔਰ ਹੁਣ ਵੀ ਜਿਵੇਂ ਭਾਈ ਗੁਰਬਖਸ਼ ਸਿੰਘ ਦਾ ਮੁੱਦਾ ਆਇਆ ਉੱਥੇ ਉਹਨਾਂ ਨੇ ਬੜੇ ਉਹ ਆਪ ਉੱਥੇ ਅੰਬ ਸਾਹਿਬ ਪਹੁੰਚੇ ਔਰ ਉਹਨਾਂ ਦੀ ਜਿਹੜੀ ਤਕਰੀਰ ਹੈ ਉਹ YouTube ਦੇ ਉੱਤੇ ਹੈ ਜਿਹਦੇ 'ਚ ਉਹਨਾਂ ਨੇ ਸਿੱਧੇ ਤੌਰ 'ਤੇ ਬਾਦਲ ਦੇ ਉੱਤੇ ਉਹਨਾਂ ਨੇ ਕਿਹਾ ਕਿ ਜੋ ਜੂਨ 84 'ਚ ਹੋਇਆ ਇਹਦੇ 'ਚ ਵੀ ਇਹ ਸ਼ਾਮਲ ਸੀ। ਉਹਨਾਂ ਨੇ ਕਿਹਾ ਮੇਰੇ ਕੋਲ ਬਹੁਤ ਸਾਰੇ ਭੇਤ ਨੇ, ਇਹ ਕੀ ਕਰਦੇ ਰਹੇ ਨੇ
जी ਔਰ ਇੱਥੇ ਹੀ ਬਸ ਨਹੀਂ ਕੀ ਉਹਨਾਂ ਨੇ ਕੀਤੀ, ਸਗੋਂ ਜਦੋਂ ਹੁਣ ਭਾਈ ਗੁਰਬਖਸ਼ ਸਿੰਘ ਅਨੰਦਪੁਰ ਸਾਹਿਬ ਗਏ ਨੇ ਆਪਣੇ 48ਵੇਂ ਜਨਮ ਦਿਨ ਤੇ ਉਹਨਾਂ ਦੀ ਚਾਹਨਾ ਸੀ ਕਿ ਮੈਂ ਦਰਸ਼ਨ ਕਰਨੇ ਨੇ, ਔਰ ਉਹਨਾਂ ਨੇ ਭੁੱਖ ਹੜਤਾਲ ਜਾਰੀ ਰੱਖੀ ਹੈ। ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਵੀ ਉਹ ਵੀ ਨਾਲ ਜਾਣ, ਗਏ ਵੀ ਜੀ, ਔਰ ਉਹਨਾਂ ਨੇ ਇੱਕ ਐਂਬੂਲੈਂਸ ਦਾ ਪ੍ਰਬੰਧ ਵੀ ਕੀਤਾ ਤਾਂ ਕਿ ਉਹਨਾਂ ਨੂੰ ਜੇ ਆਉਂਦੇ ਜਾਂਦੇ ਕੋਈ ਤਕਲੀਫ ਹੁੰਦੀ ਹੈ ਤੇ ਉਹਨਾਂ ਦੀ ਜਿਹੜੀ ਹੈ ਉਹ ਟੇਕ ਕੇਅਰ ਕੀਤੀ ਜਾਏ। ਸੋ ਮੈਂ ਸਮਝਦਾ ਹਾਂ ਵੀ ਇਸ ਗੱਲ ਨੂੰ ਹੀ ਮੱਦੇਨਜ਼ਰ ਰੱਖਦੇ ਹਾਂ ਵੀਰ ਪਰਮਜੀਤ ਸਿੰਘ ਹੋਰਾਂ ਨੇ ਦੇਖਿਆ ਕਿ ਵੀ ਇਹ ਨਾ ਹੋਏ ਕਿ ਸ਼ਸ਼ੀਕਾਂਤ ਅੰਬ ਸਾਹਿਬ ਵਾਲੇ ਮੋਰਚੇ 'ਚ ਇੰਨੇ ਐਂਟੈਂਗਲ ਹੋ ਜਾਣ ਜੀ ਕਿ ਅਲਟੀਮੇਟਲੀ ਜਿਹੜੀ ਗਵਰਨਮੈਂਟ ਦੂਜੇ ਪਾਸੇ ਉਹਨਾਂ ਨੂੰ ਹੱਥ ਨਹੀਂ ਪਾ ਸਕੀ, ਕਿਉਂਕਿ ਡਰੱਗ ਦਾ ਮੁੱਦਾ ਤਾਂ ਇੱਕ ਸਟੇਟ ਦਾ ਇੰਟਰਸਟ ਵੀ ਹੈ ਕਿ ਵੀ ਜੇ ਬਾਹਰੋਂ ਡਰੱਗਸ ਆਉਂਦੀਆਂ ਨੇ, ਡਿਸਟਰੀਬਿਊਟ ਹੁੰਦੀਆਂ, ਲਾਅ ਵਾਇਓਲੇਟ ਹੁੰਦੇ, ਇੱਕ ਨਹੀਂ ਕਈ ਲਾਅ ਕਈ ਸੈਕਸ਼ਨ ਲੱਗਦੇ ਨੇ, ਪਰ ਜੇ ਕੋਈ ਇਹਨਾਂ ਨੂੰ ਹੀ ਪੰਜਾਬ ਗਵਰਨਮੈਂਟ ਨੇ ਸੈਡੀਸ਼ਨ ਜਾਂ ਕੋਈ ਹੋਰ ਦੇਸ਼ ਧਰੋਹ ਤੇ ਕੋਈ ਹੋਰ ਬਣਾ ਕੇ ਅੰਦਰ ਦੇ ਦਿੱਤਾ ਹੈ ਇਸ ਮੁੱਦੇ ਤੇ, ਤਾਂ ਜਿਹੜੀ ਉਹ ਲੜਾਈ ਹੈ ਇੱਕ ਪਾਸੇ ਅਦਾਲਤੀ ਲੜਾਈ, ਦੂਜੇ ਪਾਸੇ ਇਹਨਾਂ ਨੇ ਜਿਵੇਂ ਪਿੰਡ ਜਾ ਕੇ ਨੌਜਵਾਨਾਂ ਦੇ ਵਿੱਚ ਪਿੰਡਾਂ ਦੇ ਵਿੱਚ ਪ੍ਰਚਾਰ ਦੀ ਲਾਈਨ ਵਿੱਢੀ ਸੀ ਕਿ ਵੀ ਜਿਹੜਾ ਇਸ ਤੋਂ ਕਿਵੇਂ ਬਚਿਆ ਜਾਏ, ਔਰ ਉਸ ਦਾ ਹੀ ਨਤੀਜਾ ਹੈ ਸਾਰਾ ਜਿਹੜਾ ਜਗਦੀਸ਼ ਭੋਲਾ ਹੁਣ ਸਭ ਮੀਡੀਆ 'ਚ ਖਤਮ ਹੋ ਗਈ ਖਬਰ, ਉਹ ਸਿਰਫ ਇਸ ਰੌਲੇ ਗੋਲੇ 'ਚ ਹੋਈ ਸੀ। ਸੋ ਅਸੀਂ ਸਮਝਦੇ ਹਾਂ ਵੀ ਉਹਨਾਂ ਨੇ ਜਿਵੇਂ ਵੀਰ ਪਰਮਜੀਤ ਸਿੰਘ ਨੇ ਕਿਹਾ ਵੀ ਇੱਕ ਪ੍ਰਸ਼ੰਸਕ ਦੇ ਤੌਰ ਤੇ, ਔਰ ਬਹੁਤ ਸਾਰੇ ਹੋਰ ਵੀ ਸਾਡੇ ਵੀਰ ਭੈਣਾਂ ਜਿਹੜੇ ਨੇ ਉਹਨਾਂ ਦਾ ਇਹੀ ਖਿਆਲ ਹੈ ਓਕੇ ਵੀ ਇਹ ਨਾ ਹੋਏ ਕਿ ਜਿਹੜਾ ਇੰਨਾ ਪ੍ਰੈਸ਼ੀਅਸ ਕੰਮ, ਕੀਮਤੀ ਕੰਮ, ਔਰ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਫਿਗਰ ਜਿਹੜੀ ਹੈ 60,000 ਕਰੋੜ ਦੀ ਜਿਹੜੀ ਹੈ ਡਰੱਗ ਐਨੂਅਲੀ ਪੰਜਾਬ 'ਚੋਂ ਆਉਂਦੀ ਹੈ ਪੰਜਾਬ ਦੇ ਵਿੱਚ, ਔਰ ਫਿਰ ਜਿਹੜਾ ਹੁਣ ਸਕੈਂਡਲ ਨਿਕਲਿਆ ਉਹਦੇ 'ਚ ਉਹਨਾਂ ਨੇ ਸਿੰਥੈਟਿਕ ਡਰੱਗਸ ਦੀ ਗੱਲ ਵੀ ਕੀਤੀ ਸੀ। ਸੋ 700-800 ਕਰੋੜ ਦੀਆਂ ਤਾਂ ਉਹ ਦਵਾਈਆਂ ਜਿਹੜੀਆਂ ਬਣਦੀਆਂ ਹੀ ਪੰਜਾਬ 'ਚ ਨੇ ਡਰੱਗਸ। ਸੋ ਅਸੀਂ ਵੀਰ ਪਰਮਜੀਤ ਸਿੰਘ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਉਹ ਪੂਰੇ ਜਾਗਰੂਕ ਵੀ ਰਹਿੰਦੇ ਨੇ, ਪੜ੍ਹਦੇ ਵੀ ਨੇ, ਲਿਖਦੇ ਵੀ ਨੇ ਤੇ ਫਿਰ ਸੁਣਦੇ ਵੀ ਨੇ। ਜੀ ਬਿਲਕੁਲ, ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਹੁਣ ਵੇਲਾ ਹੋ ਗਿਆ ਬ੍ਰੇਕ ਤੇ ਜਾਣ ਦਾ। ਵੀਅਰਸ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।